ਸੀਗੇ ਦਿੱਲੀ ਮੁਹੱਲਾ ਕਲੀਨਿਕਾਂ ਦੇ ਫਰਜ਼ੀ ਟੈਸਟਾਂ ਤੋਂ। ਇਹਨਾਂ ਦੀ ਘੁਟਾਲੇ ਦੀ ਜਾਂਚ ਕਹਿੰਦੇ ਹੁਣ ਸੀਬੀਆਈ ਹਵਾਲੇ ਹੋ ਗਈ ਹੈ ਜੀ। ਪ੍ਰਵੀਨ ਜੀ, ਮੁਹੱਲਾ ਕਲੀਨਿਕ ਆਮ ਆਦਮੀ ਪਾਰਟੀ ਦਾ ਸਭ ਤੋਂ ਵੱਡੇ ਬ੍ਰਾਂਡ ਚੋਂ ਇੱਕ ਬ੍ਰਾਂਡ ਰਿਹਾ। ਜੀ, ਜੀ। ਮੈਂ ਬ੍ਰਾਂਡ ਸ਼ਬਦ ਇਸ ਲਈ ਵਰਤ ਰਿਹਾ ਕਿਉਂਕਿ ਇਹ ਵੀ ਗਰੰਟੀ ਸ਼ਬਦ ਵਰਤਦੇ ਆ। ਇਹ ਕਹਿੰਦੇ ਆ ਕਿ ਗਰੰਟੀਆਂ, ਸੋ ਇਸ ਲਈ ਇਹ ਬ੍ਰਾਂਡ ਮੰਗ ਕਰਦੇ ਆ, ਲੋਕ ਸੇਵਾ ਮੰਗ ਨਹੀਂ ਕਰਦੇ ਕੁਛ। ਸੋ ਮੁਹੱਲਾ ਕਲੀਨਿਕਾਂ ਨੂੰ ਇਹਨਾਂ ਨੇ ਆਪਣੇ ਬ੍ਰਾਂਡ ਵਜੋਂ ਵਰਤਿਆ ਕਿ ਸਾਡਾ ਮੁੱਖ ਆਧਾਰ ਇਹ ਹੈ ਕਿ ਅਸੀਂ ਇਹ ਨਵਾਂ ਕੰਮ ਕੀਤਾ। ਪੰਜਾਬ 'ਚ ਵੀ ਉਸੇ ਤਰਜ਼ ਤੇ ਆਮ ਆਦਮੀ ਕਲੀਨਿਕ ਖੁੱਲੇ ਤੇ ਥੋੜੇ ਧਿਆਨ ਛੋਣਾ, ਪੰਜਾਬ 'ਚ ਆਮ ਆਦਮੀ ਕਲੀਨਿਕਾਂ ਦੇ ਹਵਾਲੇ ਨਾਲ ਇੱਕ ਚਰਚਾ ਗਾਹੇ ਬਗਾਹੇ ਸਾਹਮਣੇ ਆਉਂਦੀ ਰਹੀ ਕਿ ਫਰਜ਼ੀ ਮਰੀਜ਼ ਲਿਆਂਦੇ ਜਾਂਦੇ ਆ ਜੀ। ਜੀ, ਜੀ। ਉਹ ਜੀ ਫਰਜ਼ੀ ਮਰੀਜ਼ਾਂ ਦੇ ਹਵਾਲੇ ਨਾਲ ਕਮਿਸ਼ਨ ਵੱਧਦਾ ਜੀ, ਡਾਕਟਰਾਂ ਦਾ ਵੀ, ਨਰਸਾਂ ਦਾ ਵੀ ਜੀ, ਚੌਥਾ ਦਰਜਾ ਕਰਮਚਾਰੀ ਦਾ, ਉਹਨਾਂ ਦੀ ਵੰਡ ਵੰਡਈਆ ਵੱਧ ਜਾਂਦਾ ਜੀ। ਇਸ ਲਈ ਕਿਉਂਕਿ ਪ੍ਰਤੀ ਮਰੀਜ਼ 100 ਰੁਪਏ ਦਾ ਹਿਸਾਬ ਹੈ ਜਿਹੜਾ ਵੰਡਿਆ ਜਾਣਾ। ਸੋ ਇਹ ਚਰਚਾ ਪੰਜਾਬ 'ਚ ਚੱਲਦੀ ਰਹੀ। ਪਰ ਦਿੱਲੀ ਦੇ ਮੁਹੱਲਾ ਕਲੀਨਿਕਾਂ ਨੂੰ ਇਹਨਾਂ ਨੇ ਦੇਸ਼ ਭਰ ਦੇ ਵਿੱਚ ਇਹ ਕਹਿ ਕੇ ਪ੍ਰਚਾਰਿਆ ਕਿ ਅਜਿਹਾ ਸਿਹਤ ਦਾ ਮਾਡਲ ਕਿਤੇ ਨਹੀਂ ਹੈਗਾ। ਜੀ, ਜੀ। ਪਰ ਦਿੱਲੀ ਦੀ ਸਰਕਾਰ ਪਿਛਲੇ ਲੰਮੇ ਸਮੇਂ ਤੋਂ ਸ਼ਰਾਬ ਘੁਟਾਲੇ ਮਾਮਲੇ 'ਚ ਘਿਰੀ ਹੋਈ ਹੈ। ਉਪ ਮੁੱਖ ਮੰਤਰੀ ਤੱਕ ਅੰਦਰ ਨੇ, ਮੁੱਖ ਮੰਤਰੀ ਤੇ ਗ੍ਰਿਫਤਾਰੀ ਦੀ ਤਲਵਾਰ ਲਟਕਦੀ ਹੈ, ਰਾਜ ਸਭਾ ਮੈਂਬਰ ਤੱਕ ਅੰਦਰ ਆਇਆ, ਸਿਹਤ ਮੰਤਰੀ ਇਸ ਮਾਮਲੇ 'ਚ ਚਾਹੇ ਹੋਰ ਮਾਮਲਿਆਂ ਨੂੰ ਲੈ ਕੇ ਜੇਲ੍ਹ ਦੀਆਂ ਸਲਾਖਾਵਾਂ ਦੇ ਪਿੱਛੇ ਰਹਿ ਚੁੱਕਿਆ। ਸੋ ਉਹ ਸਾਰੇ ਵਰਤਾਰੇ ਦੇ ਦੌਰਾਨ ਇੱਕ ਨਵਾਂ ਘੁਟਾਲਾ ਦਿੱਲੀ ਮੁਹੱਲਾ ਕਲੀਨਿਕਾਂ ਦੇ ਹਵਾਲੇ ਨਾਲ ਉਪ ਰਾਜਪਾਲ ਨੇ ਸਾਹਮਣੇ ਲਿਆ ਕੇ ਰੱਖਿਆ। ਜੀ, ਜੀ। ਵੈਸੇ ਤਾਂ ਉਪ ਰਾਜਪਾਲ ਤੇ ਕੇਜਰੀਵਾਲ ਸਰਕਾਰ 'ਚ ਸ਼ੁਰੂ ਤੋਂ 36 ਦਾ ਅੰਕੜਾ ਰਿਹਾ, ਕਿਉਂਕਿ ਉਪ ਰਾਜਪਾਲ ਹਮੇਸ਼ਾ ਭਾਜਪਾ ਵਾਲੇ ਪਾਸਿਓਂ ਤੇ ਕੇਜਰੀਵਾਲ ਜੀ ਪੂਰੀ ਆਮ ਆਦਮੀ ਪਾਰਟੀ ਵਾਲੇ ਪਾਸਿਓਂ ਆਮੋ ਸਾਹਮਣੇ ਹੁੰਦੇ ਰਹੇ ਨੇ। ਦਿੱਲੀ ਦੇ ਲੋਕਾਂ ਦੇ ਹਿੱਤਾਂ ਨੂੰ ਤਾਂ ਲਾਂਭੇ ਰੱਖ ਕੇ ਹੀ ਲੜਾਈ ਲੜੀ ਜਾਂਦੀ ਰਹੀ ਹੈ। ਸੋ ਹੁਣ ਉਹ ਟਕਰਾਅ ਦੇ ਵਿੱਚੋਂ ਹੈ ਜਾਂ ਇਹਨਾਂ ਦੀ ਨਲਾਇਕੀ ਦੇ ਵਿੱਚੋਂ ਇਹ ਮੁੱਦਾ ਵੱਡਾ ਬਣਦਾ ਜਾ ਰਿਹਾ। ਇਸ ਮਾਮਲੇ ਦੇ ਵਿੱਚ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬੁਰੀ ਤਰ੍ਹਾਂ ਘਿਰਦੀ ਇਸ ਲਈ ਨਜ਼ਰ ਆ ਰਹੀ ਹੈ ਕਿ ਉੱਥੇ ਵੀ ਮਾਮਲਾ ਪੰਜਾਬ ਵਾਲੀ ਚਰਚਾ ਮੰਗਿਆ ਕਿ ਜੀ ਉੱਥੇ ਨਕਲੀ ਮਰੀਜ਼, ਜੀ, ਫਰਜ਼ੀ ਮਰੀਜ਼, ਤੇ ਫਰਜ਼ੀ ਮਰੀਜ਼ ਵੀ ਇਸ ਪੱਧਰ ਦੇ ਕਿ ਉਹਨਾਂ ਦੇ ਜਿਹੜੇ ਟੈਸਟ ਨੇ ਉਹ ਟੈਸਟ ਪ੍ਰਾਈਵੇਟ ਲੈਬ 'ਚ ਹੁੰਦੇ ਨੇ। ਉਹ ਪ੍ਰਾਈਵੇਟ ਟੈਸਟ ਜਦੋਂ ਪ੍ਰਾਈਵੇਟ ਲੈਬ 'ਚ ਹੋਣਗੇ ਤਾਂ ਉਹਨੂੰ ਅਦਾਇਗੀ ਹੋਊਗੀ। ਹੁਣ ਕਹਿੰਦੇ ਜੀ ਪ੍ਰਾਈਵੇਟ ਲੈਬ ਦੇ ਟੈਸਟਾਂ ਦੇ ਰਾਹੀਂ ਕਰੋੜਾਂ ਰੁਪਇਆਂ ਦਾ ਘੁਟਾਲਾ ਹੋ ਰਿਹਾ। ਠੀਕ ਹੈ ਜੀ। ਕਹਿੰਦੇ ਮਰੀਜ਼ ਆਉਂਦੇ ਹੀ ਨਹੀਂ ਗਏ, ਉਹ ਦਿਖਾਏ ਜਾਂਦੇ ਨੇ ਟੈਸਟ ਭੇਜਣ ਲਈ ਤੇ ਬਸ ਉਹਨਾਂ ਦੀ ਪੇਮੈਂਟ ਹੋ ਜਾਂਦੀ ਹੈ ਤੇ ਉਸ ਨਾਤੇ ਤੇ ਘੁਟਾਲਾ ਹੁੰਦਾ। ਜਿਵੇਂ ਸ਼ਰਾਬ ਵਾਲਾ ਮਾਮਲਾ ਚਰਚਾ 'ਚ ਨਾ ਕਿ 5% ਕਮਿਸ਼ਨ ਸੀ, ਉਹਨੂੰ ਵਧਾ ਕੇ 12 ਕੀਤਾ। ਕਹਿੰਦੇ ਜੀ ਕਿ ਦਾਅਵਾ ਕਰ ਰਹੀ ਨੇ ਜਾਂਚ ਏਜੰਸੀਆਂ ਜਾਂ ਜਿਨ੍ਹਾਂ ਨੇ ਦੋਸ਼ ਲਾਏ ਨੇ, ਉਹ ਦਾਅਵਾ ਕਰ ਰਹੇ ਨੇ ਕਿ ਜੀ ਇਹ 12% ਕਰਨ ਪਿੱਛੇ ਕਿਹੜੇ ਸੀ ਕਿ ਉਹਨਾਂ ਨੂੰ ਕਿਹਾ ਸ਼ਰਾਬ ਕੰਪਨੀਆਂ ਨੂੰ ਕਿ ਤੁਹਾਨੂੰ ਤਾਂ 1% ਵੱਧ ਕੇ ਮਿਲੂਗਾ 6, ਤੁਹਾਡਾ 1 ਵੱਧ ਗਿਆ, ਤੁਹਾਡੀ ਬੱਲੇ ਬੱਲੇ, ਜਿਹੜਾ ਵਾਧੂ 6 ਵਧਿਆ ਉਹ ਸਾਡਾ। ਠੀਕ ਹੈ। ਅੱਛਾ। ਉਸੇ ਤਰ੍ਹਾਂ ਦਾ ਘੁਟਾਲਾ ਕਹਿੰਦੇ ਹੁਣ ਇਸ ਮਾਮਲੇ 'ਚ ਹੈ ਕਿ ਭਾਈ ਕੇਸ ਟੈਸਟ ਲਈ ਭੇਜੋ। ਜਿਵੇਂ ਡਾਕਟਰਾਂ ਦੇ ਉੱਤੇ ਕਈਆਂ ਦੇ ਦੋਸ਼ ਲੱਗ ਜਾਂਦੇ ਨੇ, ਕਈ ਡਾਕਟਰਾਂ ਦੇ ਉੱਤੇ ਕਿ ਉਹ ਜਾਣਬੁੱਝ ਕੇ ਟੈਸਟ ਲਿਖ ਦਿੰਦੇ ਨੇ ਕਿ ਉਹਨਾਂ ਦਾ ਕਮਿਸ਼ਨ ਹੈ ਜੀ। ਸੋ ਹੁਣ ਇੱਥੇ ਕਹਿੰਦੇ ਜੀ ਇੱਥੇ ਤਾਂ ਮਰੀਜ਼ ਵੀ ਨਹੀਂ ਹੁੰਦਾ ਤਾਂ ਵੀ ਟੈਸਟ ਲਿਖਿਆ ਜਾਂਦਾ, ਕਾਗਜ਼ਾਂ 'ਚ ਟੈਸਟ ਹੋ ਜਾਂਦਾ, ਕਾਗਜ਼ਾਂ 'ਚ ਰਿਪੋਰਟ ਬਣ ਜਾਂਦੀ ਹੈ ਤੇ ਕਾਗਜ਼ਾਂ ਤੋਂ ਬਾਅਦ ਫਿਰ ਹਕੀਕਤ 'ਚ ਅਸਲ ਰੂਪ 'ਚ ਨੋਟਾਂ ਦੀ ਅਦਾਇਗੀ ਹੋ ਜਾਂਦੀ ਹੈ ਤੇ ਉਹ ਅਦਾਇਗੀ ਦਾ ਫਿਰ ਵੰਡ ਵੰਡਈਆ ਹੁੰਦਾ। ਕਹਿੰਦੇ ਸੋ ਇਹ ਮਾਮਲਾ ਜਦੋਂ ਉਪ ਰਾਜਪਾਲ ਵੀਕੇ ਸਕਸੇਨਾ ਕੋਲ ਪਹੁੰਚਿਆ ਜੀ ਤੇ ਉਸ ਦਾ ਆਧਾਰ ਇਹ ਬਣਿਆ ਪ੍ਰਵੀਨ ਜੀ ਕਿ ਇੱਕ ਦਿਨ ਦੇ ਇੱਕ ਮੁਹੱਲਾ ਕਲੀਨਿਕ ਦੇ ਵਿੱਚ ਤੋਂ ਵੱਧ ਮਰੀਜ਼ ਚੈੱਕ ਕਰ ਲਏ ਡਾਕਟਰ ਨੇ। ਠੀਕ ਹੈ ਜੀ। ਇੱਕ ਦਿਨ ਦੇ ਵਿੱਚ 533 ਮਰੀਜ਼ਾਂ ਨੂੰ ਚੈੱਕ ਕੀਤਾ ਔਰ ਇੱਕ ਦਿਨ ਦਾ ਸਮਾਂ ਪੀਰੀਅਡ ਕਿੰਨਾ ਡਾਕਟਰ ਦੇ ਚੈੱਕ ਕਰਨ ਦਾ? ਕਹਿੰਦੇ ਜੀ 4 ਘੰਟੇ। 4 ਘੰਟੇ 'ਚ 533 ਮਰੀਜ਼ ਕੀ ਚੈੱਕ ਕੀਤੇ ਜਾ ਸਕਦੇ ਨੇ? ਕਹਿੰਦੇ ਜਾਂਚ ਸ਼ੁਰੂ ਹੁੰਦੀ ਪੂਰੇ ਦਿੱਲੀ ਦੇ ਮੁਹੱਲਾ ਕਲੀਨਿਕਾਂ ਨੂੰ ਆਪਣੇ ਘੇਰੇ 'ਚ ਲੈ ਗਈ ਤੇ ਹੁਣ ਇਹ ਸ਼ਰਾਬ ਘੁਟਾਲੇ ਤੋਂ ਬਾਅਦ ਆਪਾਂ ਪਿਛਲੇ ਦਿਨ ਵੀ ਇੱਕ ਦਿਨ ਦੇ ਬਾਰੇ ਥੋੜੀ ਜਿਹੀ ਚਰਚਾ ਹੋਈ ਸੀ ਆਪਣੀ। ਸੋ ਹੁਣ ਇਹ ਖੁੱਲ ਕੇ ਮਾਮਲਾ ਸਾਹਮਣੇ ਆ ਗਿਆ ਕਿਉਂਕਿ ਇਹ ਮਾਮਲਾ ਉਪ ਰਾਜਪਾਲ ਕੋਲ ਪਹੁੰਚਿਆ। ਉਪ ਰਾਜਪਾਲ ਨੇ ਇਹਦੀ ਆਪਣੇ ਪੱਧਰ ਤੇ ਤਫਤੀਸ਼ ਕਰਾਈ ਤੇ ਉਸ ਤੋਂ ਬਾਅਦ ਕਹਿੰਦੇ ਹੁਣ ਉਹਨੇ ਸੀਬੀਆਈ ਨੂੰ ਜਾਂਚ ਦੇ ਹੁਕਮ ਦੇ ਦਿੱਤੇ ਨੇ। ਠੀਕ ਹੈ ਜੀ। ਉਪ ਰਾਜਪਾਲ ਨੇ ਮਾਮਲਿਆਂ ਦੀ ਜਾਂਚ ਲਈ ਸੀਬੀਆਈ ਨੂੰ ਸਿਫਾਰਿਸ਼ ਕਰਤੀ ਕਿ ਸੀਬੀਆਈ ਦੀ ਜਾਂਚ ਕਰੇ। ਉਹਨੇ ਸਾਰੇ ਦਸਤਾਵੇਜ਼ ਤਿਆਰ ਕਰਕੇ ਰੱਖ ਲਏ ਕਿ ਸੀਬੀਆਈ ਚਾਹਵੇ ਤਾਂ ਹਾਸਲ ਕਰ ਸਕਦੀ। ਸੋ ਇਹਦੇ ਨਾਲ ਜਿੱਥੇ ਕੇਜਰੀਵਾਲ ਸਰਕਾਰ ਦਾ ਤੇ ਉਪ ਰਾਜਪਾਲ ਦਾ ਟਕਰਾਅ ਹੋਰ ਵਧੂਗਾ, ਦੂਰੀਆਂ ਹੋਰ ਵਧਣਗੀਆਂ, ਉੱਥੇ ਹੁਣ ਉਹਨਾਂ ਲਈ ਇਹ ਮਾਮਲੇ ਚੋਂ ਕਿਵੇਂ ਬਚਣਾ ਹੈ ਕਿਉਂਕਿ ਅਜੇ ਪੁਰਾਣਾ ਮਾਮਲਾ ਵੱਡਾ ਬਣਦਾ ਜਾ ਰਿਹਾ। ਸੋ ਇਸ ਲਈ ਇਹ ਹੁਣ ਵੱਡਾ ਪਹਿਲੂ ਹੈ ਕਿ ਦਿੱਲੀ ਦੀ ਸਰਕਾਰ ਦੇ ਗਲ ਇੱਕ ਹੋਰ ਘੁਟਾਲਾ ਪੈ ਗਿਆ। ਉਹਦੇ ਵਿੱਚੋਂ ਬਰੀ ਹੋ ਕੇ ਨਿਕਲਦੇ ਨੇ ਜਾਂ ਦੋਸ਼ੀ ਸਾਬਤ ਹੁੰਦੇ ਨੇ,
ਇਹ ਅਦਾਲਤ 'ਚ ਜਦੋਂ ਕਾਰਵਾਈ ਹੋਊਗੀ, ਸੀਬੀਆਈ ਜਾਂਚ ਤੋਂ ਬਾਅਦ ਜਿਹੜੀ ਰਿਪੋਰਟ ਆਊਗੀ ਉਹ ਤੋਂ ਬਾਅਦ ਇਹ ਪਤਾ ਲੱਗੂਗਾ। ਫਿਲਹਾਲ ਉਪ ਰਾਜਪਾਲ ਨੇ ਫਰਜ਼ੀ ਟੈਸਟਾਂ ਦੇ ਮਾਮਲੇ 'ਚ ਨਿੱਜੀ ਲੈਬਾਂ ਨੂੰ ਕਰੋੜਾਂ ਰੁਪਈਆ ਅਦਾਇਗੀ ਕਰਨ ਦੇ ਹਵਾਲੇ ਨਾਲ ਇਸ ਮਾਮਲੇ ਦੀ ਜਾਂਚ ਸੀਬੀਆਈ ਨੂੰ ਦੇ ਦਿੱਤੀ ਹੈ।